ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੰਘੇ ਦਿਨੀ ਪ੍ਰਧਾਨ ਮੰਤਰੀ ਸਾਹਿਬ ਔਰਤਾਂ ਦੇ ਤੇ ਖਿਡਾਰਨਾਂ ਦੇ ਮਾਮਲਿਆਂ ਤੇ ਉੱਤੇ ਬੋਲ ਰਹੇ ਸਨ ਤੇ ਉਹਨਾਂ ਨੇ ਕਿਹਾ ਸੀਗਾ ਕਿ ਭਾਰਤ ਉਹਨਾਂ ਚਿਰ ਤਰੱਕੀ ਨਹੀਂ ਕਰ ਸਕਦਾ ਜਿੰਨਾ ਚਿਰ ਇੱਥੇ ਔਰਤਾਂ ਨੂੰ ਸਮਾਨਤਾ ਨਹੀਂ ਮਿਲਦੀ, ਔਰਤਾਂ ਨੂੰ ਨਿਆਂ ਨਹੀਂ ਮਿਲਦਾ। ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਵੱਖ-ਵੱਖ ਰਿਪੋਰਟਾਂ ਦੇ ਵਿੱਚ ਔਰਤਾਂ ਦੇ ਵਿਰੁੱਧ ਕੀ ਕਹਿੰਦੀਆਂ ਨੇ, ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਲਗਾਤਾਰ, ਭਾਵੇਂ ਉਹ NCRB ਦੀਆਂ ਰਿਪੋਰਟਸ ਹੋਣ ਚਾਹੇ ਹੋਰ ਜਥੇਬੰਦੀਆਂ ਦੀਆਂ ਰਿਪੋਰਟਸ ਹੋਣ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਜਿਹੜੇ ਡਾਟੇ ਨੇ ਉਹ ਆਪਾਂ ਤੁਹਾਡੇ ਸਾਰੇ ਨਾਲ ਸਾਂਝੇ ਕੀਤੇ ਨੇ। ਅੱਜ ਆਪਾਂ ਗੱਲ ਇੱਕ ਵਰਗ ਦੀ ਵੀ ਕਰਾਂਗੇ। ਉਹ ਵਰਗ ਹੈ ਸਾਡੀਆਂ ਧੀਆਂ, ਸਾਡੀਆਂ ਖਿਡਾਰਨਾਂ। ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਸਾਕਸ਼ੀ ਮਾਲਿਕ ਤੇ ਵਿਨੇਸ਼ ਫੋਗਾਟ ਨੂੰ ਸਨਮਾਨਿਤ ਕੀਤਾ ਸੀਗਾ, ਜਦੋਂ ਉਹ ਜਿੱਤ ਕੇ ਆਈਆਂ ਸੀਗੀਆਂ, ਤੇ ਉਹਨਾਂ ਨੇ ਕਿਹਾ ਸੀਗਾ ਕਿ ਖਿਡਾਰਨਾਂ ਸਾਡੀਆਂ ਜਿਹੜੀਆਂ ਨੇ ਇਹ ਦੇਸ਼ ਨੂੰ ਅੱਗੇ ਲੈ ਕੇ ਜਾਣਗੀਆਂ। ਪਰ ਹੁਣ ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਵੱਖ-ਵੱਖ ਜਿਹੜੇ ਖੇਡ ਅਦਾਰੇ ਨੇ ਉਹਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਦੋਸ਼ ਤੇ ਉਹਦੇ ਬਾਅਦ ਉਹਨਾਂ ਦੋਸ਼ਾਂ ਦੇ ਉੱਤੇ ਜਾਂਚ, ਉਹਨਾਂ ਦੋਸ਼ਾਂ ਦੇ ਉੱਤੇ ਕਾਰਵਾਈ ਤਾਂ ਬਹੁਤ ਦੂਰ ਦੀ ਗੱਲ, ਉਹਨਾਂ ਦੋਸ਼ਾਂ ਦੇ ਵਿੱਚ ਸਹੀ ਤਰੀਕੇ ਨਾਲ ਗੱਲ ਵੀ ਪੀੜਤਾ ਦੀ ਨਹੀਂ ਸੁਣੀਗੀ। ਸੋ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਉੱਥੇ ਖਿਡਾਰਨਾਂ ਦੀ ਹਾਲਤ ਕੀ ਹੈ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਜਦੋਂ ਖਿਡਾਰਨਾਂ ਜਿੱਤ ਕੇ ਆਉਂਦੀਆਂ, ਜਦੋਂ ਸਾਡੀਆਂ ਕੁੜੀਆਂ ਸਾਡੀਆਂ ਖੇਡਾਂ ਦੇ ਵਿੱਚ ਉਹ ਨਾਂ ਰੌਸ਼ਨ ਕਰਦੀਆਂ ਨੇ ਤਾਂ ਦੇਸ਼ ਦਾ ਨਾਮ ਰੌਸ਼ਨ ਹੁੰਦਾ। ਪਰ ਉਸੇ ਦੇਸ਼ ਦੇ ਵਿੱਚ ਖਿਡਾਰਨਾਂ ਦੀ ਹਾਲਤ ਕੀ ਹੈ, ਵੱਖ-ਵੱਖ ਖੇਡ ਅਦਾਰਿਆਂ ਦੇ ਵਿੱਚ ਉਹਨਾਂ ਦੇ ਹੱਕ ਹਕੂਕ ਕਿਵੇਂ ਕੁਚਲੇ ਜਾਂਦੇ ਨੇ ਤੇ ਉਹਨਾਂ ਦੀ ਆਬਰੂ ਦੇ ਨਾਲ ਕਿਵੇਂ ਖੇਡਿਆ ਜਾਂਦਾ, ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ। ਇੰਡੀਅਨ ਐਕਸਪ੍ਰੈਸ, ਟਾਈਮਜ਼ ਆਫ ਇੰਡੀਆ, ਦੀ ਸਕਰੋਲਨ, ਦੀ ਇਕਨੋਮਿਕ ਟਾਈਮਸ ਤੇ ਇਹਨਾਂ ਸਰੋਤਾਂ ਤੋਂ ਜਿਹੜੀ ਜਾਣਕਾਰੀ ਮਿਲੀ ਆ ਉਸ ਰਿਪੋਰਟ ਦੇ ਆਧਾਰ 'ਤੇ ਮੈਂ ਗੱਲ ਕਹਿ ਰਿਹਾ। ਤੇ ਇੱਕ ਇਸੇ ਤਰ੍ਹਾਂ ਦੀ ਇੱਕ ਰਿਪੋਰਟ ਹੈ, ਸੋਨੀਆ ਯਾਦਵ ਦੀ ਰਿਪੋਰਟ ਛਪੀ ਹੈ ਦੀ ਵਾਇਰ ਦੇ ਵਿੱਚ। ਉਹ ਰਿਪੋਰਟ ਪੜ੍ਹਨ ਵਾਲੀ ਹੈ। ਉਸ ਰਿਪੋਰਟ ਦੇ ਵਿੱਚ ਤੁਹਾਨੂੰ ਲੂੰ ਕੰਡੇ ਖੜੇ ਹੋ ਜਾਣਗੇ ਤੁਹਾਡੇ ਰਿਪੋਰਟਾਂ ਪੜ੍ਹ ਕੇ, ਕਿ ਤੁਹਾਨੂੰ ਪਤਾ ਲੱਗੂਗਾ ਕਿ ਕਿਵੇਂ ਧਨਾੜ, ਰਸੂਖਦਾਰ, ਉੱਚ ਅਹੁਦਿਆਂ 'ਤੇ ਬੈਠੇ ਲੋਕ ਨਿੱਕੀਆਂ ਗਰੀਬ ਆਮ ਘਰਾਂ ਤੋਂ ਉੱਠੀਆਂ ਬੱਚੀਆਂ ਦੀ ਆਬਰੂ ਦੇ ਨਾਲ ਖੇਡਦੇ ਨੇ ਤੇ ਜਦੋਂ ਉਹ ਸ਼ਿਕਾਇਤ ਕਰਦੀਆਂ ਕੁਝ ਮਾਮਲਿਆਂ ਦੇ ਵਿੱਚ ਤਾਂ ਉਹਨਾਂ ਦਾ ਕਰੀਅਰ ਤਬਾਹ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਉਹਨਾਂ ਦੇ ਮਾਪਿਆਂ ਨੂੰ ਡਰਾਇਆ ਧਮਕਾਇਆ ਜਾਂਦਾ। ਤੇ ਇੱਕ ਤਾਂ ਐਸੀ ਵੀ ਸਾਨੂੰ ਮਿਸਾਲ, ਐਡੀ ਮਾੜੀ ਮਿਸਾਲ ਹੈ ਕਿ ਉਸ ਬੱਚੀ ਨੇ ਖੁਦਕੁਸ਼ੀ ਤਾਂ ਕਰ ਲਈ ਤੇ ਉਸ ਤੋਂ ਬਾਅਦ ਉਸੇ ਮਾਮਲੇ ਦੇ ਵਿੱਚ ਉਹ ਜਿਹੜਾ ਕਥਿਤ ਦੋਸ਼ੀ ਸੀਗਾ ਉਹ ਬਹੁਤ ਵੱਡੇ ਅਹੁਦੇ ਤੇ ਪਹੁੰਚਿਆ। ਇਹ ਨਿਜ਼ਾਮ ਹੈ, ਇਹ ਸਿਸਟਮ ਹੈ। ਖੈਰ, ਆਪਾਂ ਸ਼ੁਰੂਆਤ ਕਰਦੇ ਹਾਂ। ਜਨਵਰੀ 2017 ਤੋਂ ਜੁਲਾਈ 2022 ਦੇ ਦਰਮਿਆਨ ਖੇਡ ਅਦਾਰਿਆਂ ਦੇ ਵਿੱਚ ਜਿਨਸੀ ਸ਼ੋਸ਼ਣ ਦੀਆਂ 30 ਸ਼ਿਕਾਇਤਾਂ ਮਿਲੀਆਂ। ਇਹ ਗੱਲ ਕਹਿੰਦੇ ਨੇ 2022 ਦੇ ਵਿੱਚ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਜਿਨ੍ਹਾਂ ਦੇ ਵਿੱਚੋਂ 2 ਗੁਮਨਾਮ ਸਨ, ਜਿਨ੍ਹਾਂ ਦੇ ਦੋਨਾਂ ਦੇ ਵਿੱਚ ਆਈਡੈਂਟੀਫਿਕੇਸ਼ਨ ਨਹੀਂ ਸੀ। ਇਹ ਉਹ ਨੇ ਜਿਹੜੀਆਂ ਪਹੁੰਚੀਆਂ ਨੇ, ਜਿਹੜੀਆਂ ਪਹੁੰਚ ਨਹੀਂ ਸਕੀਆਂ ਉਹ ਵੱਖਰੀਆਂ ਨੇ। ਖੈਰ, ਆਲ ਇੰਡੀਆ ਫੈਡਰੇਸ਼ਨ, ਫੁੱਟਬਾਲ ਫੈਡਰੇਸ਼ਨ ਹੈ AIFF, ਉਹਦੀ ਕਾਰਜਕਾਰੀ ਕਮੇਟੀ ਦਾ ਇੱਕ ਮੈਂਬਰ ਹੈ ਦੀਪਕ ਸ਼ਰਮਾ। ਉਹਦੀ ਗ੍ਰਿਫਤਾਰੀ ਹੋਈ ਹੈ ਲੰਘੇ ਦਿਨੀ ਦੀਪਕ ਸ਼ਰਮਾ ਦੀ। ਕਿਹੜੇ ਮਾਮਲੇ ਦੇ ਵਿੱਚ? ਔਰਤ ਖਿਡਾਰਨਾਂ ਦੇ ਨਾਲ ਸ਼ੋਸ਼ਣ ਕਰਨ ਦੇ ਮਾਮਲੇ ਦੇ ਵਿੱਚ ਦੀਪਕ ਸ਼ਰਮਾ ਤੇ ਇੱਕ ਕਲੱਬ ਦੀਆਂ 2 ਔਰਤ ਫੁੱਟਬਾਲ ਖਿਡਾਰਨਾਂ ਦੇ ਨਾਲ ਕਥਿਤ ਤੌਰ ਤੇ ਕੁੱਟਮਾਰ ਤੇ ਦੁਰਵਿਵਹਾਰ ਕਰਨ ਦਾ ਦੋਸ਼ ਲੱਗਾ। ਉਹ ਬੰਦਾ ਗ੍ਰਿਫਤਾਰ ਹੋਇਆ। ਭਾਵੇਂ ਇਸ ਮਾਮਲੇ ਦੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਦੋਵਾਂ ਦੀ ਸਰਗਰਮੀ ਨਜ਼ਰ ਆ ਰਹੀ ਹੈ, ਪਰ ਇਸ ਤੋਂ ਪਹਿਲਾਂ ਵੀ ਕਈ ਖੇਡ ਐਸੋਸੀਏਸ਼ਨਾਂ ਦੇ ਵਿੱਚ ਸ਼ੋਸ਼ਣ ਤੇ ਛੇੜਖਾਨੀ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਭਾਰਤੀ ਕੁਸ਼ਤੀ ਮਹਾਸੰਘ ਦੀ ਮਿਸਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਬ੍ਰਿਜ ਭੂਸ਼ਣ ਸਿੰਘ, ਉਹਦੇ ਤੇ ਜਿਹੜੇ ਸਵਾਲ ਖੜੇ ਹੋਏ ਸੀ ਖਿਡਾਰਨਾਂ ਨੇ, ਕੌਮਾਂਤਰੀ ਖੇਡ ਮੁਕਾਬਲਿਆਂ ਦੇ ਵਿੱਚ ਤਗਮੇ ਜੇਤੂ ਖਿਡਾਰਨਾਂ ਨੇ, ਜਿਹੜੀਆਂ ਕਿ ਇਸ ਵੇਲੇ ਇੰਟਰਨੈਸ਼ਨਲ ਹਸਤੀਆਂ ਨੇ, ਉਹਨਾਂ ਨੇ ਦੋਸ਼ ਲਾਏ ਸੀਗੇ। ਤੇ ਉਹਨਾਂ ਮਾਮਲਿਆਂ ਦੇ ਵਿੱਚ ਇਹ ਇਕੱਲਾ ਭਾਰਤ ਦੇ ਵਿੱਚ ਹੀ ਨਹੀਂ, ਵਿਦੇਸ਼ਾਂ ਦੇ ਵਿੱਚ ਵੀ ਇਸ ਦੀ ਖਾਸੀ ਚਰਚਾ ਹੋਈ ਸੀ ਤੇ ਖਿਡਾਰਨਾਂ ਨੂੰ ਮਹੀਨਿਆਂ ਬੱਧੀ ਸੰਘਰਸ਼ ਕਰਨਾ ਪਿਆ ਸੀ। ਉਸੇ ਸਰਕਾਰ ਦੇ ਪੁਲਿਸ ਨੇ, ਉਸੇ ਸਰਕਾਰ ਦੇ ਤੰਤਰ ਨੇ, ਜਿਹੜੀ ਸਰਕਾਰ ਕਹਿੰਦੀ ਹੈ ਕਿ ਔਰਤ ਨਾਲ ਹੀ ਦੇਸ਼ ਦਾ ਵਿਕਾਸ ਹੋਊਗਾ, ਜਿਹੜੀ ਸਰਕਾਰ ਕਹਿੰਦੀ ਹੈ ਕਿ ਬੇਟੀ ਪੜ੍ਹਾਓ ਦੇਸ਼ ਬਚਾਓ, ਬੇਟੀ ਪੜ੍ਹਾਓ ਦੇਸ਼ ਬਚਾਓ ਦੇ ਨਾਅਰੇ ਲਾਉਂਦੀ ਹੈ, ਜਾਂ ਹੋਰ ਔਰਤਾਂ ਦੇ ਮਾਮਲਿਆਂ ਦੇ ਵਿੱਚ ਜਿੰਨੇ ਵੀ ਨਾਅਰੇ ਇਹਨਾਂ ਨੇ ਲਾਏ ਨੇ, ਤਾਂ ਉਸੇ ਹੀ ਪੁਲਿਸ ਨੇ ਉਹਨਾਂ ਹੀ ਦੇਸ਼ ਦੀਆਂ ਕੁੜੀਆਂ ਨੂੰ, ਧੀਆਂ ਨੂੰ ਸੜਕਾਂ ਦੇ ਉੱਤੇ ਘਸੀਟਿਆ, ਉਹਨਾਂ ਦੀ ਬੇਇੱਜ਼ਤੀ ਕੀਤੀ ਤੇ ਉਹਨਾਂ ਦੀ ਆਬਰੂ ਜਿਹੜੀ ਹੈ ਤਾਰ-ਤਾਰ ਕੀਤੀ। ਖੈਰ, ਉਹਨਾਂ ਨੇ ਜਿਹੜਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਆ, ਉਹਦੇ ਮੁੰਡੇ ਨੇ, ਕੁਸ਼ਤੀ ਮਹਾਸੰਘ ਦੀਆਂ ਚੋਣਾਂ ਤਾਂ ਹੋ ਗਈਆਂ ਵੈਸੇ, ਇਹ ਖਿਡਾਰੀਆਂ ਦੇ ਕਹਿਣ ਤੋਂ ਬਾਅਦ ਹੋਈਆਂ, ਪਰ ਉਹਦੇ ਮੁੰਡੇ ਨੇ ਕਿਹਾ ਕਿ ਦਬਦਬਾ ਸੀ, ਦਬਦਬਾ ਹੈ ਤੇ ਦਬਦਬਾ ਰਹੂਗਾ। ਇੱਥੋਂ ਤੁਸੀਂ ਇੱਕ ਵਿਅਕਤੀ ਵਿਸ਼ੇਸ਼ ਦੇ ਹੰਕਾਰ ਦਾ ਅੰਦਾਜ਼ਾ ਲਾ ਸਕਦੇ ਹੋ ਤੇ ਸਰਕਾਰ ਕਿਸ ਤਰੀਕੇ ਦੇ ਨਾਲ ਉਸ ਬੰਦੇ ਦੇ ਸਾਹਮਣੇ ਨਿਸਲ ਹੈ, ਇਹਦੇ ਵਿੱਚ ਕੋਈ ਦੱਸਣ ਦੀ ਲੋੜ ਨਹੀਂ। 28 ਜੁਲਾਈ 2022 ਨੂੰ ਰਾਜ ਸਭਾ ਦੇ ਵਿੱਚ ਇੱਕ ਸਵਾਲ ਪੁੱਛਿਆ ਸੀ ਅਨੁਰਾਗ ਠਾਕੁਰ ਤੋਂ, ਜਿਸ ਮਾਮਲੇ ਦੇ ਵਿੱਚ ਉਹਨੇ ਜਵਾਬ ਦਿੱਤਾ ਸੀ। ਆਪਾਂ ਹੁਣ ਜੁਲਾਈ 2024 ਦੇ ਵਿੱਚ ਪਹੁੰਚਣ ਵਾਲੇ ਹਾਂ। ਖੈਰ, ਇਹ ਹੁਣ ਮਹਿਕਮੇ ਨੇ ਸਪਸ਼ਟ ਨਹੀਂ ਕੀਤਾ ਕਿ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਕੀ ਕਾਰਵਾਈ ਹੋਈ, ਪਰ 30 ਮਾਮਲਿਆਂ ਦੇ ਵਿੱਚ ਉਹ ਕਹਿੰਦੇ ਸੀ ਕਾਰਵਾਈ ਜ਼ਰੂਰ ਕੀਤੀ ਹੈ। ਇਸ ਤੋਂ ਪਹਿਲਾਂ ਸਾਲ 2023 ਦੀ ਸ਼ੁਰੂਆਤ ਦੇ ਵਿੱਚ ਹੀ ਭਲਵਾਨਾਂ ਦੇ ਪ੍ਰਦਰਸ਼ਨ ਤੋਂ ਪਹਿਲਾਂ, ਜਿਹੜਾ ਕਿ ਵਿਸ਼ਵ ਪੱਧਰ 'ਤੇ ਦੇਖਿਆ ਗਿਆ ਸੀ, ਹਰਿਆਣੇ ਦੇ ਵਿੱਚ ਇੱਕ ਜੂਨੀਅਰ ਮਹਿਲਾ ਕੋਚ ਤਤਕਾਲੀ ਖੇਡ ਮੰਤਰੀ
ਭਾਜਪਾ ਵਿਧਾਇਕ ਸੰਦੀਪ ਸਿੰਘ ਦੇ ਵਿਰੁੱਧ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਉਂਦੀ ਹੈ। ਇਸ ਤੋਂ ਬਾਅਦ ਖੇਡ ਮੰਤਰਾਲੇ ਤੋਂ ਅਸਤੀਫਾ ਤਾਂ ਸੰਦੀਪ ਸਿੰਘ ਨੇ ਦੇ ਦਿੱਤਾ, ਪਰ ਉਹਨਾਂ ਦਾ ਕੈਬਨਿਟ ਰੁਤਬਾ ਬਰਕਰਾਰ ਰਿਹਾ ਕਾਫੀ ਟਾਈਮ। ਫਿਲਹਾਲ ਮਾਮਲਾ ਅਦਾਲਤ ਦੇ ਵਿੱਚ ਹੈ ਤੇ ਔਰਤ ਜਿਹੜੀ ਹੈ ਇਹ ਕੋਚ ਜੂਨੀਅਰ ਕੋਚ ਹੈ, ਇਹ ਇਨਸਾਫ ਦੀ ਉਡੀਕ ਕਰ ਰਹੀ ਹੈ। ਇਹਦੇ ਉੱਤੇ ਹਮਲਾ ਵੀ ਹੋਇਆ ਇਸ ਇੱਕ ਮਾਮਲੇ ਦੇ ਵਿੱਚ। ਅਹੁਦਾ ਬਰਕਰਾਰ ਰੱਖਣ ਤੋਂ ਯਾਦ ਆਇਆ ਕਿ ਅਜੇ ਮਿਸ਼ਰਾ ਟੈਨੀ, ਜਿਹਦੇ ਮੁੰਡੇ ਆਸ਼ੀਸ਼ ਮਿਸ਼ਰੇ ਟੈਨੀ ਨੇ ਉਦੋਂ ਕਿਸਾਨ ਮਾਰਤੇ ਸੀਗੇ, ਤੇ ਉਹਦਾ ਵੀ ਅਹੁਦਾ ਬਰਕਰਾਰ ਰਿਹਾ ਕਿਉਂਕਿ ਉਹ ਉਸ ਹਲਕੇ ਤੋਂ ਆਉਂਦਾ ਸੀ, ਉਸ ਥਾਂ ਤੋਂ ਆਉਂਦਾ ਸੀ, ਉਸ ਕੰਸਟੀਚੁਐਂਸੀ ਦੇ ਵਿੱਚ ਆਉਂਦਾ ਸੀ ਜਿੱਥੇ ਉਹਦੀ ਜਾਤੀ ਦੀ ਵੋਟ ਬੈਂਕ ਬਹੁਤ ਜ਼ਿਆਦਾ ਸੀ। ਖੈਰ, ਇਸ ਤੋਂ ਪਹਿਲਾਂ ਅਪ੍ਰੈਲ 2023 ਦੀ ਗੱਲ ਹੈ, ਜਦੋਂ ਮੁੰਬਈ ਦੇ ਵਿੱਚ 56 ਸਾਲਾ ਬੈਡਮਿੰਟਨ ਕੋਚ ਤੇ ਇੱਕ 10 ਸਾਲ ਦੀ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਸੀ। ਕੋਚ ਨੇ ਡਰੈਸਿੰਗ ਰੂਮ ਦੇ ਵਿੱਚ ਕੁੜੀ ਨਾਲ ਗਲਤ ਵਿਵਹਾਰ ਕੀਤਾ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ, ਪਰ ਉਸ ਨੂੰ ਮੁੰਬਈ ਦੀ ਵਿਸ਼ੇਸ਼ ਅਦਾਲਤ ਤੋਂ ਜ਼ਮਾਨਤ ਮਿਲ ਗਈ। ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਮਿਲੀ ਸਫਲਤਾ ਤੁਹਾਡੇ ਬਚਾਅ ਦਾ ਕਾਰਨ ਨਹੀਂ ਹੋ ਸਕਦੀ। ਮਾਰਚ 2023 ਦੇ ਵਿੱਚ ਉੱਤਰਾਖੰਡ ਦੇ ਕ੍ਰਿਕਟ ਕੋਚ ਨਰਿੰਦਰ ਸ਼ਾਹ, ਇਹਦੇ ਉੱਤੇ ਦੇਹਰਾਦੂਨ ਦੇ ਵਿੱਚ ਇੱਕ ਨਾਬਾਲਗ ਔਰਤ ਖਿਡਾਰਨ ਦੇ ਜਿਨਸੀ ਸ਼ੋਸ਼ਣ ਤੇ ਛੇੜਛਾੜ ਦੇ ਦੋਸ਼ ਲੱਗੇ। ਇਸ ਤੋਂ ਬਾਅਦ 65 ਸਾਲਾ ਨਰਿੰਦਰ ਸ਼ਾਹ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਫਿਰ ਉਸ ਨੂੰ ਜ਼ਮਾਨਤ ਮਿਲ ਗਈ। ਜੂਨ 2022 ਦੀ ਘਟਨਾ ਹੈ, ਜਦੋਂ ਇੱਕ ਔਰਤ ਸਾਈਕਲਿਸਟ ਨੇ ਭਾਰਤੀ ਸਾਈਕਲਿੰਗ ਟੀਮ ਦੇ ਮੁੱਖ ਕੋਚ ਆਰ.ਕੇ ਸ਼ਰਮਾ ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ। ਇਹਨੇ ਕਿਹਾ ਕਿ ਪਹਿਲਾਂ ਮੈਨੂੰ ਕਮਰੇ ਦੇ ਵਿੱਚ ਰਹਿਣ ਲਈ ਮਜਬੂਰ ਕੀਤਾ ਤੇ ਫਿਰ ਉਹਨੇ ਇਹ ਮਜਬੂਰ ਕੀਤਾ ਕਿ ਸਰੀਰਕ ਸੰਬੰਧ ਬਣਾਏ ਜਾਣ ਤੇ ਫਿਰ ਨੈਸ਼ਨਲ ਸੈਂਟਰ ਫਾਰ ਐਕਸੀਲੈਂਸ ਤੋਂ ਬਾਹਰ ਕੱਢਣ ਦੀ ਧਮਕੀ ਦਿੱਤੀ। ਜੂਨ 2022 ਦੀ ਗੱਲ ਹੈ, ਜਦੋਂ ਭਾਰਤੀ ਫੁੱਟਬਾਲ ਮਹਿਲਾ ਅੰਡਰ 17 ਟੀਮ ਦੇ ਸਹਾਇਕ ਕੋਚ ਅਲੈਕਸ ਐਬਰੋਜ਼ ਤੇ ਵੀ ਇੱਕ ਨਾਬਾਲਗ ਕੁੜੀ ਦੇ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਅਲੈਕਸ ਨੂੰ ਸਸਪੈਂਡ ਕੀਤਾ ਗਿਆ। ਅਲੈਕਸ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਵੀ ਕਾਨੂੰਨੀ ਨੋਟਿਸ ਭੇਜਿਆ। ਫਿਲਹਾਲ ਐਬਰੋਜ਼ ਜ਼ਮਾਨਤ ਤੇ ਬਾਹਰ ਹੈ। ਜੁਲਾਈ 2021 ਦੇ ਵਿੱਚ ਚੇਨਈ ਦੇ ਵਿੱਚ ਮਸ਼ਹੂਰ ਐਥਲੈਟਿਕ ਕੋਚ ਨੇ ਪੀ ਨਾਗਾਰਜੁਨ, ਉਹਦੇ ਉੱਤੇ ਮਾਨਸਿਕ ਸ਼ੋਸ਼ਣ ਸਮੇਤ ਔਰਤਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ। ਸ਼ਿਕਾਇਤਕਰਤਾ ਕੁੜੀਆਂ ਨੇ ਦੋਸ਼ ਲਾਇਆ ਕਿ ਇਹਨੇ ਫਿਜ਼ੀਓਥੈਰੇਪੀ ਤੇ ਸਟ੍ਰੈਚਿੰਗ ਦੇ ਦੌਰਾਨ ਔਰਤ ਐਥਲੀਟਾਂ ਨੂੰ ਗਲਤ ਤਰੀਕੇ ਨਾਲ ਛੂਹਿਆ ਸੀ, ਉਹਨਾਂ ਨੂੰ ਗਲਤ ਤਰੀਕੇ ਨਾਲ ਟੱਚ ਕੀਤਾ। ਇਸ ਤੋਂ ਬਾਅਦ ਨਾਗਾਰਜੁਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਦੇ ਖਿਲਾਫ ਆਈਪੀਸੀ ਤੇ ਪੋਕਸੋ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। 26 ਅਪ੍ਰੈਲ 2021 ਦੀ ਗੱਲ ਹੈ, ਜਦੋਂ ਕੇਰਲ ਬਾਸਕਟਬਾਲ ਖਿਡਾਰੀ ਲਿਥਾਰਾ ਦੀ ਖੁਦਕੁਸ਼ੀ ਕਾਰਨ ਮੌਤ ਹੋ ਗਈ। ਉਸ ਦੇ ਕੋਚ ਰਵੀ ਸਿੰਘ ਤੇ ਲਿਥਾਰਾ ਨੂੰ ਲਗਾਤਾਰ ਪਰੇਸ਼ਾਨ ਕਰਨ ਦਾ ਦੋਸ਼ ਸੀਗਾ। ਕੋਚ ਵੱਲੋਂ ਸਰੀਰਕ ਤੇ ਮਾਨਸਿਕ ਸ਼ੋਸ਼ਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ। ਲਿਥਾਰਾ ਦੇ ਪਰਿਵਾਰ ਦੇ ਮੁਤਾਬਕ ਲਿਥਾਰਾ ਨੇ ਇਸੇ ਕਰਕੇ ਖੁਦਕੁਸ਼ੀ ਕੀਤੀ। ਜਨਵਰੀ 2022 ਦੀ ਗੱਲ ਹੈ, ਜਦੋਂ ਦਿੱਲੀ ਦੇ ਕ੍ਰਿਕਟ ਕੋਚ ਉੱਤੇ ਇੱਕ ਨਾਬਾਲਗ ਖਿਡਾਰੀ ਦੇ ਨਾਲ ਛੇੜਛਾੜ ਕਰਨ ਦਾ ਇਲਜ਼ਾਮ ਲੱਗਿਆ। 2014 ਦੇ ਵਿੱਚ ਰਾਸ਼ਟਰੀ ਅਤੇ ਰਾਜ ਪੱਧਰ ਤੇ ਖੇਡ ਚੁੱਕੇ ਆਦੀਵਾਸੀ ਖੋ-ਖੋ ਖਿਡਾਰੀਆਂ ਨੇ ਛੱਤੀਸਗੜ੍ਹ ਦੀ ਖੋ-ਖੋ ਐਸੋਸੀਏਸ਼ਨ ਦੇ ਲੜਕੀਆਂ ਵਰਗ ਦੇ ਸਕੱਤਰ, ਖਜ਼ਾਨਚੀ ਤੇ ਕੋਚ ਦੇ ਖਿਲਾਫ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ। ਖਿਡਾਰੀਆਂ ਨੇ ਖੋ-ਖੋ ਐਸੋਸੀਏਸ਼ਨ ਦੇ ਪ੍ਰਧਾਨ ਰਾਮੂ ਦੀਆਂ ਅਸ਼ਲੀਲ ਹਰਕਤਾਂ ਕਰਨ ਦੀ ਇੱਕ ਕਲਿੱਪਿੰਗ ਵੀ ਬਣਾਈ ਤੇ ਇਸ ਨੂੰ ਸਾਰੇ ਖਿਡਾਰੀਆਂ ਨੇ ਸਬੂਤ ਵਜੋਂ ਪੇਸ਼ ਕੀਤਾ। ਆਲ ਇੰਡੀਆ ਸਪੋਰਟਸ ਅਥਾਰਟੀ ਆਫ ਇੰਡੀਆ ਸਾਈ ਦੇ ਕੇਂਦਰ ਦੇ ਵਿੱਚ ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਕੇਰਲ ਦੀ ਘਟਨਾ ਸੀ, 2015 ਦੀ ਗੱਲ ਹੈ। ਇੱਥੇ 4 ਔਰਤ ਖਿਡਾਰਨਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ, ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ। ਉਹਨਾਂ ਨੇ ਦੋਸ਼ ਲਾਇਆ ਕਿ ਉੱਥੇ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਜਦੋਂ ਉਹ ਅਸਹਿ ਹੋ ਗਏ ਤਾਂ ਉਹਨਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਹਾਲਾਤ ਨੇ ਖੇਡ ਫੈਡਰੇਸ਼ਨਾਂ ਦੇ, ਖੇਡ ਅਦਾਰਿਆਂ ਦੇ। ਇੱਕ ਬ੍ਰਿਜ ਭੂਸ਼ਣ ਨਹੀਂ ਹੈ, ਇੱਥੇ ਬਥੇਰੇ ਬ੍ਰਿਜ ਭੂਸ਼ਣ ਨੇ, ਰਾਮੂ ਲਾਲ ਵਰਗੇ, ਇੱਥੇ ਬਥੇਰੇ ਬ੍ਰਿਜ ਭੂਸ਼ਣ ਨੇ, ਇੱਕ ਕ੍ਰਿਕਟ ਕੋਚ ਵਰਗੇ ਬਥੇਰੇ ਬ੍ਰਿਜ ਭੂਸ਼ਣ ਨੇ, ਜਿਹੜੇ ਰਵੀ ਸਿੰਘ ਵਰਗੇ, ਹੋਰ ਬਥੇਰੇ ਕਿੰਨੇ ਨਾਂ ਲਈਏ, ਕਿੰਨੀਆਂ ਘਟਨਾਵਾਂ ਆਪਾਂ ਗਿਣ ਚੁੱਕੇ ਹਾਂ। ਖੈਰ, ਰੁਚਿਕਾ ਗਿਰਹੋਤਰਾ ਦਾ ਕੇਸ ਤੁਹਾਨੂੰ ਮੈਂ ਯਾਦ ਕਰਾਉਣਾ। 12 ਅਗਸਤ 1990 ਦੀ ਗੱਲ ਹੈ ਇਹ, ਜਦੋਂ 14 ਸਾਲਾ ਟੈਨਿਸ ਖਿਡਾਰਨ ਰੁਚਿਕਾ ਗਿਰਹੋਤਰਾ ਨੇ ਹਰਿਆਣਾ ਦੇ ਤਤਕਾਲੀ ਆਈਪੀਐਸ ਅਧਿਕਾਰੀ, ਹਰਿਆਣਾ ਲਾਨ ਟੈਨਿਸ ਐਸੋਸੀਏਸ਼ਨ ਦੇ ਪ੍ਰਧਾਨ ਐਸਪੀਐਸ ਰਠੌਰ ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਰਠੌਰ ਦੇ ਖਿਲਾਫ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਰੁਚਿਕਾ ਦੇ ਭਰਾ ਤੇ ਪਿਤਾ ਤੇ ਤਸ਼ੱਦਦ ਕੀਤਾ ਗਿਆ। ਉਹਨਾਂ ਨੂੰ ਮਾਨਸਿਕ ਤੌਰ ਤੇ ਮਜਬੂਰ ਕੀਤਾ ਗਿਆ, ਸਰੀਰਕ ਤੌਰ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ। ਅਖੀਰ ਰਠੌਰ ਦੇ ਤਸ਼ੱਦਦ ਤੋਂ ਤੰਗ ਆ ਕੇ ਰੁਚਿਕਾ ਨੇ 29 ਦਸੰਬਰ 1993 ਨੂੰ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਇਸ ਦੇ ਬਾਵਜੂਦ ਰਠੌਰ ਦਾ ਪ੍ਰਚਾਰ ਹੁੰਦਾ ਰਿਹਾ, ਉਹ ਹਰਿਆਣਾ ਦਾ ਡੀਜੀਪੀ ਬਣ ਗਿਆ। ਇੱਥੇ ਆਹ ਹਾਲਾਤ ਨੇ, ਇੱਥੇ ਇਹ ਵਿਵਸਥਾ, ਇੱਥੇ ਇਹ ਨਿਜ਼ਾਮ ਹੈ ਜਿਹੜਾ ਕਿ ਤੁਸੀਂ ਕਿਸੇ ਦਾ ਪਰਿਵਾਰ ਉਜਾੜਤਾ ਪਰ ਉਹ ਅਹੁਦਿਆਂ ਤੇ ਪਹੁੰਚ ਸਕਦੇ ਹੋ, ਬਸ਼ਰਤੇ ਤੁਹਾਡੇ ਪੋਲੀਟੀਸ਼ੀਅਨਾਂ ਨਾਲ ਲਿੰਕ ਹੋਣ, ਪਾਰਟੀਆਂ ਦੇ ਵਿੱਚ ਚੰਗਾ ਰਸੂਖ ਹੋਵੇ ਤੇ ਤੁਹਾਡੇ ਕੋਲੇ ਅਥਾਹ ਪੈਸਾ ਹੋਵੇ ਤਾਂ ਤੁਸੀਂ ਇਸ ਵਿਵਸਥਾ ਨੂੰ ਖਰੀਦ ਸਕਦੇ ਹੋ। ਖੈਰ, ਉਸ ਨੂੰ ਦੋਸ਼ੀ ਠਹਿਰਾਉਣ ਦੇ ਵਿੱਚ ਕਹਿੰਦੇ 1 ਦਹਾਕੇ ਤੋਂ ਵੱਧ ਦਾ ਸਮਾਂ ਲੱਗਿਆ
सज़ा सिर्फ 18 महीने की मिली। इत्थे इंडियन एक्सप्रैस की एक खबर है, एक रिपोर्ट है, 2010 तो लैके 2020 के दरम्यान स्पोर्ट्स अथॉरिटी ऑफ इंडिया कोल जिनसी शोषण के 45 मामले दर्ज किए गए। इन्हां ते 29 ਦੇ ਵਿੱਚ ਖਿਡਾਰੀਆਂ ਨੇ ਦੋਸ਼ ਲਾਏ। ਕੋਚ ਤੇ ਕੋਚਾਂ ਤੋਂ ਇਲਾਵਾ ਖੇਡ ਸੰਘਾਂ ਦੇ ਪ੍ਰਬੰਧਕਾਂ ਅਧਿਕਾਰੀਆਂ ਤੇ ਵੀ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ। ਇਹਨਾਂ ਦੇ ਵਿੱਚ ਭਾਰਤੀ ਹਾਕੀ ਸੰਘ ਦੇ ਸਾਬਕਾ ਪ੍ਰਧਾਨ KPS ਗਿੱਲ, BCCI ਦੇ ਸਾਬਕਾ CEO ਰਾਹੁਲ ਜੌਹਰੀ ਸਮੇਤ ਕਈ ਵੱਡੇ ਨਾਂ ਸ਼ਾਮਲ ਨੇ। ਹੁਣ ਇੱਕ ਪਾਸੇ ਜਿੱਥੇ ਖੇਡ ਅਦਾਰਿਆਂ ਦੇ ਵਿੱਚ ਜਿਨਸੀ ਸ਼ੋਸ਼ਣ ਦੀਆਂ ਰਿਪੋਰਟਾਂ ਵੱਧ ਰਹੀਆਂ ਨੇ, ਉੱਥੇ ਹੀ ਦੂਜੇ ਪਾਸੇ ਕਈ ਫੈਡਰੇਸ਼ਨਾਂ ਅਜਿਹੀਆਂ ਜਿੱਥੇ ਅੰਦਰੂਨੀ ਸ਼ਿਕਾਇਤ ਕਮੇਟੀ ਨਹੀਂ ਹੈ। पिछले साल प्रकाश ते एक इंडियन एक्सप्रैस की रिपोर्ट के गल कही गई है कि जिमनास्टिक फैडरेशन ऑफ इंडिया, टेबल टेनिस फैडरेशन ऑफ इंडिया, हैंडबॉल फैडरेशन ऑफ इंडिया, रैसलिंग फैडरेशन ऑफ इंडिया, वॉलीबॉल फैडरेशन ऑफ इंडिया, ये अजिहियां खेडां ने जिथे फैडरेशनां दे विच कोई शिकायत, अंदरूनी शिकायत कमेटी नहीं है, इंटरनल कंप्लेंट कमेटी कह दिंदे हैं। ये रिपोर्ट उस समय आई सी जदों कुश्ती फैडरेशन के अधिकारियों के खिलाफ पहलवानों का जोरदार प्रदर्शन जारी सी। तां जूडो फैडरेशन ऑफ इंडिया JFI, स्क्वैश रैकेट्स फैडरेशन ऑफ इंडिया, बिलियर्ड्स एंड स्नूकर फैडरेशन ऑफ इंडिया, इन्हां कोले सिर्फ 2-2 बंदे है अंदरूनी शिकायत कमेटी दे विच। सो खेडां दे विच हमेशा मर्दां दा दबदबा रहा। औरतां लई अपने परिवार तो बाहर निकल के खेडां दे विच थां बनाउणा जिन्ना औखा है, उन्ना ही शोषण दे माहौल दे विच अपना संघर्ष जारी रखना औखा है। ये तो वो मामले ने जिहड़े सामने आ गए, पर जिहड़े अपने रसूख दे नाल दबा दित्ते गए, ਜਿਹੜੀਆਂ ਸ਼ਿਕਾਇਤਾਂ ਪੁਲਿਸ ਕੋਲ ਪਹੁੰਚ ਨਹੀਂ ਦਿੱਤੀਆਂ ਗਈਆਂ, ਜਿਹੜੀਆਂ ਸ਼ਿਕਾਇਤਾਂ ਦੇ ਵਿੱਚ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਗਈ, ਉਹਨਾਂ ਸ਼ਿਕਾਇਤਾਂ ਦਾ ਕੀ ਬਣਿਆ ਹੋਊ, ਉਹਨਾਂ ਖਿਡਾਰਨਾਂ ਦਾ ਕੀ ਬਣਿਆ ਹੋਊ, ਜਿਹੜੀਆਂ ਖਿਡਾਰਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ, ਇੱਜ਼ਤ ਦਾ ਡਰ ਦਿਖਾ ਕੇ, ਕਰੀਅਰ ਨੂੰ ਤਬਾਹ ਕਰਨ ਦੀ ਧਮਕੀ ਦੇ ਕੇ, ਉਹਨਾਂ ਖਿਡਾਰਨਾਂ ਦਾ ਕੀ ਬਣਿਆ ਹੋਊ। ਤੇ ਰੁਚਿਕਾ ਗਿਰਹੋਤਰਾ ਵਰਗੀਆਂ ਕਿੰਨੀਆਂ ਖਿਡਾਰਨਾਂ ਹੋਣਗੀਆਂ ਜਿਨ੍ਹਾਂ ਨੇ ਖੇਡਾਂ ਨੂੰ ਚੁਣਿਆ ਤਾਂ ਇਸ ਕਰਕੇ ਸੀ ਕਿ ਆਪਣੇ ਪਰਿਵਾਰ, ਆਪਣੇ ਖਿੱਤੇ, ਆਪਣੇ ਸਟੇਟ, ਆਪਣੇ ਸੂਬੇ, अपने देश का नाम रोशन कर सकन, पर उन्होंने वाह पै गया राठौर वर्गे लोगों के नाल, ब्रिज भूषण वर्गे लोगों के नाल, रवि सिंह वर्गे लोगों के नाल, रामू लाल वर्गे लोगों के नाल, KPS गिल वर्गे लोगों के नाल, जिन्हां ने ना सिर्फ उन्होंने मानसिक तौर पर परेशान किया, उन्होंने आबरू लुट्टी तो उन्होंने करियर में तबाह करके रख दिता। आम घरां तो उठियां इन्हां कुड़ियां दे कोले सिसकियां भरन तो इलावा होर कख भी नहीं सी। यह निज़ाम उस मोदी साहब का जिहड़े कहंदे ने कि दुनिया की सब तो वड्डी डेमोक्रेसी है, 5वीं वड्डी आर्थिकता है, तो औरतां ही इत्थे राष्ट्र नूं अगे लिजाण दे विच मोढे नाल मोढा जोड़ के खड़ रहीआं ने जां काम कर रहीआं ने। पर मोदी साहब झात मारो खेड फैडरेशनां ते जिथे औरतां दे नाल आ कुछ हो रहा है। बहुत बहुत धन्नवाद। जल्द मिलांगे एक होर